ਸੋ ਜਿੱਥੇ ਦੁਨੀਆ ਭਰ ਦੇ ਵਿੱਚ ਇਹ ਚਰਚਾ ਚੱਲ ਰਹੀ ਸੀ ਹਰਜੋਤ ਸਿੰਘ ਜੀ ਵੀ ਸ਼ਾਇਦ ਈਰਾਨ ਦੇ ਨਾਲ ਲੜਾਈ ਲੱਗ ਜਾਣੀ ਆ ਯੂਐਸ ਦੀ, ਕਿਉਂਕਿ ਜਿਹੜਾ ਫੌਜੀ ਜਮਾਵੜਾ ਸਭ ਤੋਂ ਵੱਡਾ ਪਿਛਲੇ 2 ਦਹਾਕਿਆਂ ਦਾ ਅਮਰੀਕਾ ਦੇ ਦੁਆਰਾ ਈਰਾਨ ਦੇ ਇਰਦ-ਗਿਰਦ ਕੀਤਾ ਗਿਆ ਆ। ਸੋ ਉਸ ਦੀ ਅਪਡੇਟ ਇਹ ਆ ਰਹੀ ਆ ਵੀ ਈਰਾਨ ਤੇ ਯੂਐਸ ਅੱਜ ਇੱਕ ਵਾਰੀ ਫੇਰ ਦੁਬਾਰਾ ਗੱਲਬਾਤ ਕਰਨ ਜਾ ਰਹੇ ਆ। ਸੋ ਜਨੇਵਾ ਦੇ ਵਿੱਚ ਇਹਨਾਂ ਦੀ ਤੀਜੇ ਦੌਰ ਦੀ ਇੱਕ ਹਿਸਾਬ ਦੇ ਨਾਲ ਗੱਲਬਾਤ ਹਰਜੋਤ ਸਿੰਘ ਜੀ ਹੋਣ ਜਾ ਰਹੀ ਆ, ਤੇ ਜਿਸ ਤੋਂ ਬਾਅਦ ਦੇ ਵਿੱਚ ਦੇਖਿਆ ਜਾਊਗਾ ਵੀ ਅੱਗੇ ਕੀ ਬਣਦਾ ਹੈਗਾ ਆ। ਬੇਸਿਕਲੀ ਇਹ ਸਾਰੇ ਮਾਮਲੇ ਦੇ ਵਿੱਚ ਇਜ਼ਰਾਈਲ ਇੱਕ ਵੱਡਾ ਕਲਪਰੇਟ ਆ। ਇਜ਼ਰਾਈਲ ਚਾਹੁੰਦਾ ਆ ਵੀ ਇਹ ਲੜਾਈ ਜਿਹੜੀ ਉਹ ਲੱਗੇ। ਇਜ਼ਰਾਈਲ ਨੂੰ ਇਹ ਜਿਹੜਾ ਹੁਣ ਲੱਗ ਰਿਹਾ ਆ ਵੀ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਕੋਈ ਅਜਿਹਾ ਪ੍ਰਸ਼ਾਸਨ ਨਹੀਂ ਆਊਗਾ ਜਿਹੜਾ ਸਾਡੀ ਲੜਾਈ ਅਮਰੀਕਾ ਦੇ ਵੱਲੋਂ ਈਰਾਨ ਦੇ ਉਲਟ ਜਿਹੜਾ ਉਹ ਲੜ ਸਕਦਾ ਹੈ। ਸੋ ਨਿਤਨਿਆਹੂ ਕਾਹਲਾ ਪਿਆ ਆ, ਪੱਬਾਂ ਭਾਰ ਜਿਹੜਾ ਇਸ ਦੇ ਵਿੱਚ ਹੋਇਆ ਪਿਆ ਵੀ ਹਾਂ ਆਪਾਂ ਜਲਦੀ ਇਸ ਦੇ ਨਾਲ ਜਿਹੜੀ ਲੜਾਈ ਆ ਉਹ ਲਾ ਦਈਏ। ਇਹਦੇ ਵਿੱਚ ਆਪਾਂ ਇਹ ਵੀ ਦੇਖਿਆ ਹਰਜੋਤ ਸਿੰਘ ਜੀ ਵੀ ਕੰਜ਼ਰਵੇਟਿਵ ਪਾਰਟੀ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਇਹ ਗੱਲ ਨੂੰ ਚੁੱਕ ਰਹੇ ਆ। ਪਹਿਲੀ ਤਾਂ ਗੱਲ ਇਹ ਕਹਿ ਰਹੇ ਵੀ ਲੜਾਈ ਨਹੀਂ ਹੋਣੀ ਚਾਹੀਦੀ ਈਰਾਨ ਦੇ ਨਾਲ, ਜ਼ੋਰ ਲੱਗਾ ਪਿਆ ਕਈਆਂ ਦਾ। ਇਹ ਆਈ ਥਿੰਕ ਉਹਨਾਂ ਲੋਕਾਂ ਕਰਕੇ ਆ ਵੀ ਅਜੇ ਤੱਕ ਲੜਾਈ ਲੱਗੀ ਨਹੀਂ ਤਾਂ ਜਿਸ ਹਿਸਾਬ ਦੇ ਨਾਲ ਬੀਬੀ ਨੇਤਨਿਆਹੂ ਲੱਗਾ ਪਿਆ ਆ, ਇਹਨੇ ਲੜਾਈ ਹੁਣ ਤੱਕ ਲਗਵਾ ਦੇਣੀ ਸੀ। ਹੁਣ ਲੋਕ ਵੀ ਸਵਾਲ ਕਰਦੇ ਆ, ਹੱਸਦੇ ਵੀ ਆ। ਜੂਨ ਮਹੀਨੇ 'ਚ ਟਰੰਪ ਹੋਣੀ ਕਹਿੰਦੇ ਵੀ ਅਸੀਂ ਨਿਊਕਲੀਅਰ ਪ੍ਰੋਗਰਾਮ ਟੋਟਲੀ ਜਿਹੜਾ ਇਹਨਾਂ ਦਾ ਨਸ਼ਟ ਕਰ ਦਿੱਤਾ। ਹੁਣ ਅੱਜ ਕਹਿੰਦੇ ਆ ਵੀ ਅਸੀਂ ਦੁਬਾਰਾ ਨਸ਼ਟ ਕਰ ਦੇਣਾ। ਸੋ ਪਹਿਲੋਂ ਨਸ਼ਟ ਹੋਇਆ ਸੀ ਕਿ ਨਹੀਂ ਹੋਇਆ ਸੀ? ਕਿ ਉਦੋਂ ਲੋਕਾਂ ਨੂੰ ਮੂਰਖ ਬਣਾਇਆ ਕਿ ਹੁਣ ਮੂਰਖ ਬਣਾ ਰਹੇ ਆ? ਇਹ ਨਿਤਨਿਆਹੂ ਨੂੰ ਤਾਂ ਮੈਨੂੰ ਲੱਗਦਾ 2-3 ਦਹਾਕੇ ਹੋ ਗਏ ਹਰਜੋਤ ਸਿੰਘ ਜੀ ਇਹ ਕਹਿੰਦੇ ਹੋਏ ਵੀ ਹਫ਼ਤੇ ਬਾਅਦ ਈਰਾਨ ਨੇ ਨਿਊਕਲੀਅਰ ਮਿਜ਼ਾਈਲਾਂ ਜਿਹੜੀਆਂ ਆ ਉਹ ਬਣਾ ਲੈਣੀਆਂ, ਹਥਿਆਰ ਜਿਹੜੇ ਉਹ ਬਣਾ ਲੈਣੇ ਆ, ਤੇ ਅਮਰੀਕਾ ਨੂੰ ਇੱਕ ਲੜਾਈ ਦੇ ਵੱਲ ਝੋਕਣ ਦੀ ਜਿਹੜੀ ਇਸ ਟਾਈਮ ਤਿਆਰੀ ਹੈਗੀ ਆ। ਸੋ ਇਸ ਟਾਈਮ ਬਾਈਪਾਰਟੀਜ਼ਨ ਸਪੋਰਟ ਇਜ਼ਰਾਈਲ ਦੀ ਜਿਹੜੀ ਉਹ ਕਾਫੀ ਜ਼ਿਆਦਾ ਆ, ਪਰ ਉਸ ਦੇ ਵਿੱਚ ਦਰਾਰਾਂ ਨਜ਼ਰ ਆ ਰਹੀਆਂ ਆ। ਲੋਕ ਏਪੈਕ ਨੂੰ ਲੈ ਕੇ ਵੀ ਸਵਾਲ ਜਿਹੜੇ ਉਹ ਕਰ ਰਹੇ ਆ। ਲੋਕ ਇਜ਼ਰਾਈਲ ਦਾ ਇਹਦੇ ਉੱਤੇ ਇੰਨਾ ਜ਼ਿਆਦਾ ਇਨਫਲੂਐਂਸ ਆ ਉਸ ਨੂੰ ਲੈ ਕੇ ਵੀ ਜਿਹੜਾ ਉਹ ਸਵਾਲ ਕਰ ਰਹੇ ਹੈਗੇ ਆ। ਸੋ ਇਸ ਕਰਕੇ ਹੁਣ ਦੇਖਦੇ ਹਾਂ ਕੀ ਹੁੰਦਾ ਆ। ਈਰਾਨ ਵੀ ਕੋਸ਼ਿਸ਼ ਸ਼ਾਇਦ ਇਸ ਚੀਜ਼ ਦੇ ਵਿੱਚ ਹੀ ਹੋਊਗੀ ਵੀ ਲੜਾਈ ਜਿਹੜੀ ਉਹ ਨਾ ਲੱਗੇ। ਪਰ ਈਰਾਨ ਦਾ ਜਿਹੜਾ ਫੋਰਨ ਮਿਨਿਸਟਰ ਅਰਗਾਚੀ ਉਹ ਬੀਤੇ ਦਿਨੀ ਭਾਰਤ ਵਿੱਚ ਗਿਆ ਸੀ। ਉੱਥੇ ਇੱਕ ਇੰਟਰਵਿਊ ਦੇ ਵਿੱਚ ਉਹ ਇਹ ਆਖ ਰਿਹਾ ਸੀਗਾ ਵੀ ਜਿਹੜੇ ਕਤਰ ਵਾਲੇ ਆ ਜਿਹੜੇ ਅਮਰੀਕੀ ਫੌਜੀ ਅੱਡੇ ਆ ਉਹਨਾਂ ਦੇ ਇਰਦ ਗਿਰਦ, ਉਹ ਅਸੀਂ ਕਹਿੰਦੇ ਵੀ ਅਸੀਂ ਉਹਨਾਂ ਮੁਲਕਾਂ ਨੂੰ ਕਹਿ ਦਿੱਤਾ ਹੈ, ਉਦੋਂ ਵੀ ਕਿਹਾ ਸੀ ਜਦੋਂ ਪਿਛਲੀ ਵਾਰੀ ਲੜਾਈ ਹੋਈ ਸੀ ਵੀ ਅਸੀਂ ਉਹਨਾਂ ਦੇ ਸਿਰਫ ਅੱਡੇ ਦੇ ਉੱਤੇ, ਅਮਰੀਕੀ ਫੌਜੀ ਅੱਡੇ ਦੇ ਉੱਤੇ ਹਮਲਾ ਜਿਹੜਾ ਉਹ ਕਰਾਂਗੇ। ਸੋ ਕਹਿੰਦੇ ਵੀ ਉਹ ਫੇਅਰ ਗੇਮ ਬਣ ਜਾਂਦੀ ਆ। ਉਹ ਅਸੀਂ ਕਿਸੇ ਹੋਰ ਮੁਲਕ ਦੇ ਉੱਤੇ ਹਮਲਾ ਨਹੀਂ, ਉਹ ਅਮਰੀਕਾ ਦੇ ਉੱਤੇ ਜਵਾਬੀ ਕਾਰਵਾਈ ਹਮਲੇ ਦੇ ਤੌਰ ਦੇ ਉੱਤੇ ਹੀ ਉਸ ਨੂੰ ਜਿਹੜਾ ਉਹ ਦੇਖਿਆ ਜਾਵੇ। ਸੋ ਕਤਰ ਵਾਲੇ ਵੀ ਹੁਣ ਦੁਵਿਧਾ ਦੇ ਵਿੱਚ ਫਸੇ ਪਏ ਆ। ਇੱਕ ਪਾਸੇ ਤਾਂ ਟਰੰਪ ਸਾਹਿਬ ਨੂੰ ਉਹ ਵੱਡੇ ਜਹਾਜ਼ ਜਿਹੜੇ ਉਹ ਭੇਟ ਕਰ ਰਹੇ ਆ, ਦੂਜੇ ਪਾਸੇ ਉਹਨਾਂ ਨੂੰ ਇਹ ਡਰ ਆ ਵੀ ਈਰਾਨ ਵਾਲੇ ਉਹਨਾਂ ਦੇ ਇਲਾਕੇ 'ਚ ਆ ਕੇ ਅਮਰੀਕੀ ਫੌਜੀ ਅੱਡਿਆਂ ਦੇ ਉੱਤੇ ਹੀ ਜਿਹੜਾ ਉਹਦਾ ਹਮਲਾ ਜਿਹੜਾ ਉਹ ਕਰ ਦੇਵੇ। ਸੋ ਇਸ ਟਾਈਮ ਤਣਾਅ ਜਿਹੜਾ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਈਰਾਨ ਨੂੰ ਲੈ ਕੇ ਬਣਿਆ ਪਿਆ ਆ। ਪਰ ਇੱਕ ਚੰਗੀ ਗੱਲ ਇਹ ਹੋ ਰਹੀ ਆ ਵੀ ਐਟਲੀਸਟ ਈਰਾਨ ਤੇ ਯੂਐਸ ਵਾਲੇ ਇੱਕ ਵਾਰੀ ਫੇਰ ਗੱਲਬਾਤ ਜਿਹੜੇ ਤੀਜੇ ਦੌਰ ਦੀ ਉਹ ਇਸ ਦੇ ਵਿੱਚ ਕਰਨ ਲੱਗੇ ਹੋਏ ਆ। ਸੋ ਜਨੇਵਾ ਦੇ ਵਿੱਚੋਂ ਕੀ ਜਿਹੜੀ ਗੱਲਬਾਤ ਨਿਕਲ ਕੇ ਆਉਂਦੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਜੀ। ਸੋ ਬਿਲਕੁਲ ਥਰਡ ਰਾਊਂਡ ਆਫ ਇਨਡਾਇਰੈਕਟ ਨਿਊਕਲੀਅਰ ਟਾਕਸ ਜੋ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਇਸ ਟਾਈਮ ਚੱਲ ਰਹੀਆਂ ਹੈਗੀਆਂ। ਤਹਿਰਾਨ ਵਾਲੇ ਕਹਿ ਰਹੇ ਆ ਵੀ ਇੰਪੋਰਟੈਂਟ ਤੇ ਪ੍ਰੈਕਟੀਕਲ ਪ੍ਰਪੋਜ਼ਲ ਜੋ ਆ ਉਹ ਕਾਫੀ ਐਡਵਾਂਸ ਸਟੇਜ ਦੇ ਵਿੱਚ ਹੈਗੇ ਆ। ਦੂਸਰੇ ਪਾਸੇ ਅਮਰੀਕਾ ਨੇ ਵੀ ਬਹੁਤ ਸਾਰਾ ਆਪਣਾ ਮਿਲਟਰੀ ਦਾ ਜਿਹੜਾ ਐਸਟੈਬਲਿਸ਼ਮੈਂਟ ਆ, ਸਾਰਾ ਕੁਝ ਸਟਾਫ ਆ, ਉਹ ਉੱਥੇ ਕਿੰਨੇ ਜਿਹੜੇ ਆ ਬੇੜੇ, ਕਿੰਨੇ ਜਹਾਜ਼ ਉਹ ਭੇਜ ਦਿੱਤੇ ਹੈਗੇ ਆ। ਕਿਸੇ ਟਾਈਮ ਵੀ ਜਿਹੜੀ ਆ ਉਹ ਲੜਾਈ ਟ੍ਰਿਗਰ ਹੋ ਸਕਦੀ ਹੈਗੀ ਆ। ਸੋ ਤਹਿਰਾਨ ਵਾਲੇ, ਈਰਾਨ ਵਾਲੇ ਕੋਸ਼ਿਸ਼ ਕਰ ਰਹੇ ਹੈਗੇ ਆ ਨੈਗੋਸ਼ੀਏਸ਼ਨ ਕਰਨ ਦੀ।